ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 12 ਅਗਸਤ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਬਾਰਸਲੋਨਾ ਤੋਂ ਖਬਰ ਸਾਂਝੀ ਕਰਨੀ ਹੈ। ਜਨਾਬ ਯੂਸਫ ਰਜ਼ਾ ਗਿਲਾਨੀ ਸਾਹਿਬ ਦੇ ਸਾਹਿਬਜ਼ਾਦੇ ਬਾਰਸਲੋਨਾ ਆਪਣੇ ਖਾਨਦਾਨ ਨਾਲ ਘੁੰਮਣ ਫਿਰਨ ਗਏ ਸਨ ਤੇ ਗੁੱਟ ਦੇ ਉੱਤੇ ਕੋਈ 1.5 ਕਰੋੜ ਦੀ ਘੜੀ ਬਣ ਕੇ ਫਿਰਨ ਡਏ ਸਨ। ਲੋਕੀ ਆਂਦੇ ਨੇ ਕੋਈ 36,000 ਯੂਰੋ ਉਹਦੀ ਕੀਮਤ ਸੀ ਔਰ ਉਹਨਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਉਹ ਇਹ ਘੜੀ ਬਣ ਕੇ ਫਿਰ ਰਹੇ ਸਨ। ਅਬਦੁਲ ਕਾਦਰ ਗਿਲਾਨੀ ਉਹਨਾਂ ਦਾ ਨਾਂ ਹੈ ਤੇ ਉਹ ਕੋਈ ਨਾਲ ਉਹਨਾਂ ਦਾ ਜਿਹੜਾ ਉੱਥੇ ਮੇਜ਼ਬਾਨ ਸੀ ਉਹ ਵੀ ਮਹਿੰਗੀ ਘੜੀ ਬਣ ਕੇ ਹੀ ਫਿਰ ਰਿਹਾ ਸੀ। ਏਡੀ ਮਹਿੰਗੀ ਤਾਂ ਨਹੀਂ ਹੋਏਗੀ ਜ਼ਾਹਿਰ ਹੈ, ਕਿਉਂਕਿ ਉਹਨੇ ਤਾਂ ਆਪਣੇ ਪੱਲਿਓਂ ਹੀ ਲਈ ਹੋਏਗੀ ਜਿਹੜਾ ਨਾਲ ਫਿਰਨ ਡਿਆ ਹੋਏਗਾ। ਤੇ ਬਹਰਲ ਅਬਦੁਲ ਕਾਦਰ ਗਿਲਾਨੀ ਸਾਹਿਬ ਦੀ ਘੜੀ ਜਿਹੜੀ ਬਹੁਤੀ ਮਹਿੰਗੀ ਸੀ, ਸਰਕਾਰੀ ਮਾਲ ਤੁਹਾਨੂੰ ਪਤਾ ਵੈਸੇ ਹੀ ਬਹੁਤਾ ਮਹਿੰਗਾ ਹੁੰਦਾ ਹੈ। ਤੇ ਚਲੋ ਬਹਰਲ ਉਹ ਕਿਸੇ ਨੂੰ ਪਤਾ ਲੱਗ ਗਿਆ। ਹੁਣ ਮੈਨੂੰ ਇਹ ਨਹੀਂ ਪਤਾ ਵੀ ਕਿਸੇ ਪਾਕਿਸਤਾਨੀ ਨੂੰ ਪਤਾ ਲੱਗਾ ਹੈ ਜਾਂ ਕਿਸੇ ਹੋਰ ਮੁਲਕ ਦੇ ਬੰਦੇ ਨੂੰ ਪਤਾ ਲੱਗਾ ਹੈ। ਬਹਰਲ ਕਿਸੇ ਨੂੰ ਪਤਾ ਲੱਗ ਗਿਆ ਵੀ ਅਵਾਮੀ ਮਾਲ ਹੈ ਤੇ ਚੁੱਕ ਲਓ। ਉਹਨਾਂ ਨੇ ਖੈਰ ਇਹਨਾਂ ਨੂੰ ਡੱਕਿਆ, ਅਵਾਮੀ ਮਾਲ ਵੀ ਲੈ ਗਏ ਤੇ ਜ਼ਾਤੀ ਮਾਲ ਵੀ ਲੈ ਗਏ। ਮੇਰਾ ਜ਼ਾਤੀ ਕਹਿਣ ਦਾ ਮਤਲਬ ਇਹ ਕਿ ਇਹ ਤਾਂ ਅਵਾਮੀ ਨੁਮਾਇੰਦੇ ਨੇ ਨਾ, ਇਹਨਾਂ ਦਾ ਮਾਲ ਅਵਾਮੀ ਹੈ। ਤੇ ਜਿਹੜੇ ਨਾਲ ਇਹਨਾਂ ਦੇ ਮੇਜ਼ਬਾਨ ਫਿਰ ਰਹੇ ਸਨ ਉਹ ਉਹਨਾਂ ਦਾ ਤਾਂ ਵਿਚਾਰਿਆਂ ਦਾ ਜ਼ਾਤੀ ਸੀ, ਉਹ ਤਾਂ ਫਟੀਕ ਹੀ ਚੁੱਕਣ ਡਏ ਨਾ ਇਸ ਵੇਲੇ। ਉਹ ਤਾਂ ਸਿਰਫ ਇਸ ਕੰਮ ਵਾਸਤੇ ਵੀ ਬਾਰਸਲੋਨਾ 'ਚ ਲੋਕਾਂ ਨੂੰ ਪਤਾ ਲੱਗੇਗਾ ਵੀ ਗਿਲਾਨੀ ਸਾਹਿਬ ਨਾਲ ਮੇਰੀ ਬੜੀ ਯਾਰੀ ਹੈ ਤੇ ਗਮ ਹੀ ਬੜਾ ਹੈ। ਤੇ ਉਹ ਤਾਂ ਉਸ ਵੇਲੇ ਵਿਚਾਰੇ ਆਪਣਾ ਰੋਕੜਾ ਖਰਚ ਕਰਨ ਡਏ ਹੋਣੇ, ਇਹਨਾਂ ਦੀ ਟਹਿਲ ਸੇਵਾ ਵੀ ਕਰਦੇ ਹੋਣੇ ਨੇ, ਰੋਟੀ ਪਾਣੀ ਵੀ, ਦੌੜ ਭੱਜ ਵੀ, ਸਾਰਾ ਕੁਝ ਕਰਨ ਡਏ ਹੋਣੇ ਨੇ ਇਸ ਵੇਲੇ। ਬਸ ਆਪਣੀ ਮਾਰ ਖਾ ਰਹੇ ਹੋਣੇ ਨੇ ਫਟੀਕ ਦੇ ਵਿੱਚ। ਚਲੋ ਅੱਲਾ ਉਹਨਾਂ ਦੇ ਉੱਤੇ, ਅੱਲਾ ਉਹਨਾਂ ਨੂੰ ਹੋਰ ਫਟੀਕ ਚੁੱਕਣ ਦੀ ਕਿਸਮਤ ਦੇਵੇ ਔਰ ਹਿੰਮਤ ਦੇਵੇ। ਲੇਕਿਨ ਬਹਰਲ ਉਹਨਾਂ ਦੀ ਘੜੀ ਵੀ ਨਾਲ ਖੋਈ ਗਈ। ਹੁਣ ਉਸ ਤੋਂ ਬਾਅਦ ਗਿਲਾਨੀ ਸਾਹਿਬ ਦੇ ਪੁੱਤਰ ਨੇ ਜਿਹੜੀ ਗੱਲ ਕੀਤੀ ਹੈ ਨਾ ਉਹਦੇ 'ਚ ਉਹਨਾਂ ਫੁੱਲੀ ਪਰੋ ਛੱਡੇ ਨੇ। ਉੱਥੋਂ ਤੁਹਾਨੂੰ ਪਤਾ ਲੱਗਦਾ ਵੀ ਵੱਡੇ ਪਿਓ ਦਾ ਵੱਡਾ ਪੁੱਤਰ ਹੈ। ਹੁਣ ਵੱਡੇ ਵਾਲਿਦ ਸਾਹਿਬ ਜਿਹੜੇ ਨੇ ਉਹ ਕਿਹੜੇ ਮਾਮਲੇ 'ਚ ਨੇ ਉਹ ਤੁਹਾਨੂੰ ਪਤਾ ਹੀ ਹੈ। ਜ਼ਰਾ ਉਹਨਾਂ ਦੀ ਗੱਲਬਾਤ ਸੁਣਨਾ, ਮਤਲਬ ਅਸੀਂ ਸੁਣਿਆ ਸੀ ਕਿ ਭੈੜੇ ਰੋਣ ਨਾਲੋਂ ਚੁੱਪ ਚੰਗੀ ਹੁੰਦੀ ਹੈ, ਲੇਕਿਨ ਇਹ ਸਾਹਿਬ ਨੇ ਸਾਬਤ ਕੀਤਾ ਵੀ ਨਹੀਂ, ਪਹਿਲਾਂ ਭੈੜਾ ਕੰਮ ਕਰਨਾ। ਬਈ ਤੂੰ ਅਵਾਮੀ ਨੁਮਾਇੰਦਾ ਹੈ ਵੀਰ ਮੇਰਿਆ, ਤੇਰੇ ਕੋਲ ਕੋਈ 3600 ਰੁਪਈਏ ਦੀ ਘੜੀ ਹੋਣੀ ਚਾਹੀਦੀ ਸੀ। ਹਾਲਾਤ ਜਿਹੜੇ ਸਨ ਉਹ ਬਜ਼ੁਰਗਾਂ ਦੇ ਉਹ ਸਾਰਿਆਂ ਨੂੰ ਪਤਾ ਹੀ ਸੀ। ਜ਼ਮੀਨ ਵੇਚ ਕੇ ਆਪਾਂ ਇਲੈਕਸ਼ਨ ਲੜਦੇ ਸਾਂ। ਇਹ ਹੁਣ ਥੋੜ੍ਹੇ ਸਾਲ ਪਹਿਲਾਂ ਤੱਕ ਵਜ਼ੀਰ ਆਜ਼ਮ ਬਣੇ ਤੇ ਉਸ ਤੋਂ ਬਾਅਦ ਐਫਿਡਰੀਨ ਤੋਂ ਪਤਾ ਨਹੀਂ ਕੀ ਕੁਝ ਹੋਇਆ, ਤੁਹਾਨੂੰ ਯਾਦ ਹੀ ਹੈ ਸਾਰਾ ਕੁਝ। ਤੇ ਉਸ ਤੋਂ ਬਾਅਦ ਆਪਣੇ ਕੋਲ ਰੁਪਈਆ ਆਇਆ ਤੇ ਇਹਨੂੰ ਹੁਣ ਜਰ ਜਾਓ। ਇਹ ਜਨਾਬ ਅਗਰ 36,000 ਯੂਰੋ ਦੀ ਘੜੀ ਲਾ ਲੈਣਗੇ ਫਿਰ ਵੀ ਜਨਾਬ ਨੇ ਜਨਾਬ ਹੀ ਰਹਿਣਾ ਹੈ, ਤੇ 3600 ਦੀ ਲਾ ਲੈਣਗੇ ਤੇ ਫਿਰ ਵੀ ਜਨਾਬ ਨੇ ਜਨਾਬ ਹੀ ਰਹਿਣਾ ਹੈ। ਲੇਕਿਨ ਬਹਰਲ ਉਹਨਾਂ ਨੇ ਪਹਿਲਾਂ ਤੇ ਲਾਈ। ਅੱਛਾ ਹੁਣ ਜੇ ਲਾ ਲਈ ਸੀ ਤੇ ਕਿਹੜਾ ਆਪਾਂ ਜਿਹੜਾ ਉਹ ਦਿਨ ਰਾਤ ਇੱਟਾਂ ਚੁੱਕ ਕੇ ਘੜੀ ਜਿਹੜੀ ਇਹ ਕਮਾਈ ਸੀ, ਜਿਸ ਤਰ੍ਹਾਂ ਆਈ ਸੀ ਉਸੇ ਤਰ੍ਹਾਂ ਚਲੀ ਗਈ। ਫਿਰ ਰੌਲਾ ਵੀ ਪਾਉਣਾ ਸ਼ੁਰੂ ਕਰ ਦਿੱਤਾ ਵੀ ਮੇਰੀ ਘੜੀ ਜਿਹੜੀ ਹੈ ਉਹ ਲੱਥ ਗਈ। ਮਤਲਬ ਕਿ ਉਹ ਪੂਰੀ ਦੁਨੀਆ ਨੂੰ ਦੱਸਿਆ ਵੀ ਵਾਕਈ ਇੰਨਾ ਕੁ ਮਾਲ ਝੰਬਿਆ ਹੈ ਕਿ ਜਿਹੜਾ ਅਸੀਂ ਘੜੀ ਲਾ ਕੇ ਵੀ ਫਿਰਨ ਡਏ। ਅੱਛਾ ਖੈਰ ਮੁਖਤਸਰ ਗੱਲ ਇਹ ਹੈ ਕਿ ਉਹ ਝੰਬਿਆ ਦਾ ਮਤਲਬ ਕਿ ਤੋਂ ਕਮਾਇਆ ਹੋਏਗਾ ਨਾ, ਜ਼ਾਹਿਰ ਹੈ ਕੋਈ ਕੰਮ ਸ਼ਮ ਕੀਤਾ ਹੋਏਗਾ ਜਨਾਬ ਨੇ। ਕੋਈ ਮੈਂ ਇਹ ਤੋਂ ਨਹੀਂ ਕਹਿ ਰਿਹਾ ਕਿ ਇਹਨਾਂ ਨੇ ਕੋਈ ਅੱਲਾ ਮਾफ़ ਕਰੇ ਕੋਈ ਕਿਤੋਂ ਚੋਰੀ ਕਰਕੇ ਲਿਆਏ ਨੇ ਮਾਲ। ਤੇ ਉਹ ਤਾਂ ਐਵੇਂ ਮੇਰਾ ਖਿਆਲ ਇਲਜ਼ਾਮ ਸੀ ਇੱਕ ਨੈਕਲੈਸ ਵਗੈਰਾ ਚੋਰੀ ਕਰਨ ਦਾ, ਜਿਹੜੀ ਖਾਤੂਨ ਅਵਲ ਇਟਲੀ ਦੀ ਸੀ ਉਹਨਾਂ ਦਾ, ਔਰ ਫਿਰ ਬਾਅਦ ਸ਼ਾਇਦ ਬਰਾਮਦ ਵੀ ਹੋਇਆ ਸੀ। ਇਹ ਮੇਰੇ ਇਲਮ 'ਚ ਨਹੀਂ ਹੈ ਕਿ ਉਹ ਕੀ ਮਾਮਲਾਤ ਕਿਸ ਤਰ੍ਹਾਂ ਹੋਏ ਸਨ। ਲੇਕਿਨ ਇੱਥੇ ਅਗਰ ਚੁੱਪ ਰਹਿ ਜਾਂਦੇ ਤਾਂ ਚੰਗਾ ਸੀ। ਲੇਕਿਨ ਰੌਲਾ ਪਾ ਛੱਡਿਆ, ਖੌਰੂ ਪਾ ਛੱਡਿਆ। ਜਿਸ ਵੇਲੇ ਖੌਰੂ ਪਾ ਦਿੱਤਾ ਤੇ ਲੋਕਾਂ ਇੰਟਰਵਿਊ ਲਏ। ਇੰਟਰਵਿਊ ਜਿਹੜੀ ਗੱਲ ਕੀਤੀ ਉਹ ਉਸ ਤੋਂ ਵੀ ਅਗਲੀ ਕਰ ਦਿੱਤੀ। ਇਹਦਾ ਸੁਣੋ ਕੀ ਆਖਣ ਡਏ। वैसे तो गोल्ड जो है वो मर्द पे हराम है, लेकिन एक सुन्नत है कि जब आप सफर पे निकलो तो आप सोने की चीज को साथ रखो कि अगर आपको कभी इमरजेंसी में मुश्किल वक्त में कोई जरूरत पड़ जाए तो आप उसको फौरी जो सोना होता है फौरी तौर पे बिक सकता है। तो वो मेरे हाथ में थी और मैं अपने बच्चों के साथ था, फैमिली के साथ। तो ये जो ओवरसीज पाकिस्तानियों का फिलहाल मुल्क है, तो मैं तो आप सबको कहूँगा मेरे साथ वापस चलें। यहाँ पे जो हमारे मेज़बान हैं इनकी भी घड़ी छिनी, मेरी भी छिन गई, लेकिन अल्लाह का शुक्र है जान है तो जहान है। ये चीज़ें तो आने जाने की होती हैं, और जो चीज़ आपके नसीब में नहीं है वो आपको कोई दे नहीं सकता, और जो चीज़ आपके नसीब में है वो सारी दुनिया भी आपको मुखालफत करे वो आपको कोई दे नहीं सकता, ले नहीं सकता। ਸੁਣ ਲਿਆ ਜੀ। ਉਹਨਾਂ ਆਖਿਆ ਵੀ ਸੋਨਾ ਵੈਸੇ ਮਰਦ 'ਤੇ ਹਰਾਮ ਹੈ ਤੇ ਮੈਂ ਨਾਲ ਲੈ ਕੇ ਇਸ ਲਈ ਨਿਕਲਦਾ ਵੀ ਕਿਤੇ ਲੋੜ ਪੈ ਜਾਂਦੀ ਵਿੱਚ। ਬੱਲੇ ਉਹ ਸ਼ੇਰ ਬਗਿਆ। ਮੈਂ ਕਿਹਾ ਤਬਾਹੀਆਂ ਕਰ ਗਿਆ। ਬਿਲਕੁਲ ਯੂਸਫ ਰਜ਼ਾ ਗਿਲਾਨੀ ਦੀ ਵੀ ਲੀਕ ਲਾ ਗਿਆ ਉਹਦੇ ਨਾਂ ਨੂੰ। ਉਹ ਮੇਰਾ ਵੀਰ ਉਸ ਵੇਲੇ, ਮੇਰਾ ਵੀਰ, ਮੇਰੇ ਛੋਟੇ ਭਾਈ, ਉਸ ਵੇਲੇ ਕ੍ਰੈਡਿਟ ਕਾਰਡ ਤੇ ਇਹ ਜਿਹੜੇ ਨਾਲ ਤੇਰੇ ਫਿਰਨ ਡਏ ਨੇ, ਤੇਰੇ ਤੇ ਕ੍ਰੈਡਿਟ ਕਾਰਡ ਇਹੀ ਨੇ ਜਿਹੜੇ ਨਾਲ ਭਾਈ ਹੁਣੀ ਫਿਰਨ ਡਏ ਨੇ। ਇਹ ਸਹੂਲਤਾਂ ਜਦੋਂ ਹੋਣ ਨਾ ਉਦੋਂ ਤੂੰ ਕਿੱਥੇ ਸੋਨਾ ਵੇਚਣਾ ਤੇ ਕਾਹਤੋਂ ਵੇਚਣਾ।
ਤੇ ਚਲੋ ਠੀਕ ਹੈ, ਫਿਰ ਉਹਨੇ ਵੀ ਇੱਕ ਕਿਸਮ ਦਾ ਕੰਮ ਪੂਰਾ ਹੀ ਕੀਤਾ। ਉਹਨੂੰ ਵੀ ਹੋ ਸਕਦਾ ਭਾਈ ਜੀ ਜਿਹਨੇ ਤੁਹਾਡੇ ਕੋਲ ਘੜੀ ਖੋਈ ਹੋਵੇ ਉਹਨੇ ਵੀ ਸਫ਼ਰ ਤੇ ਜਾਣਾ ਹੋਵੇ। ਮਾਜ਼ਰਤ ਤੁਹਾਡੇ ਨਾਲ ਭੈੜਾ ਵਾਕਿਆ ਹੋਇਆ, ਹੱਸਣਾ ਨਹੀਂ ਚਾਹੀਦਾ ਇਹਦੇ ਤੇ, ਲੇਕਿਨ ਹੋ ਸਕਦਾ ਉਹ ਵੀ ਸਫ਼ਰੀ ਪਿਆ ਹੋਵੇ ਕਿਤੇ। ਉਹ ਵੈਸੇ ਹੀ ਹੋ ਸਕਦਾ ਕੋਈ ਇਮੀਗ੍ਰੈਂਟ ਹੋਵੇ, ਇਮੀਗ੍ਰੈਂਟ ਤਾਂ ਉਂਝ ਹੀ ਮੁਸਾਫਰ ਹੁੰਦਾ ਹੈ, ਤੇ ਫਿਰ ਉਸ ਹਿਸਾਬ ਨਾਲ ਤੇ ਉਹਨੇ ਵੀ ਆਪਣੀ ਜ਼ਿੰਮੇਵਾਰੀ ਪੂਰੀ ਕੀਤੀ ਹੈ ਵੀ ਸਫ਼ਰ ਦੇ ਵਿੱਚ ਉਹਦੇ ਕੋਲ ਵੀ ਸੋਨਾ ਹੋਣਾ ਚਾਹੀਦਾ ਹੈ। ਉਹਦੇ ਕੋਲ ਹੈ ਨਹੀਂ ਸੀ, ਉਹਨੇ ਮਾਂ ਪਿਓ ਕੋਲ ਪੁੱਛਿਆ, ਉਹਨਾਂ ਕਿਹਾ ਜੀ ਸਾਰਾ ਕੁਝ ਤੇ ਗਿਲਾਨੀ ਸਾਹਿਬ ਲੈ ਗਏ ਨੇ, ਉਹਨਾਂ ਨੂੰ ਤੁਸੀਂ ਨਜ਼ਰ ਆ ਗਏ, ਉਹਨਾਂ ਤੁਹਾਡੇ ਕੋਲੋਂ ਘੜੀ ਲੈ ਲਈ, ਤੇ ਫਿਰ ਹਿਸਾਬ ਤੇ ਬਰਾਬਰ ਹੋ ਗਿਆ। ਲੇਕਿਨ ਜ਼ਰਾ ਇਹ ਜਿਹੜੇ ਸਾਨੂੰ ਇਹ ਲੱਭੇ ਨੇ, ਜਿਹੜੇ ਇਹ ਲੀਡਰਾਨ ਲੱਭੇ ਨੇ, ਇਹਨਾਂ ਦੀ ਹਾਲਤ ਵੇਖ ਲਓ ਦਿਮਾਗ ਦੀ, ਕਿ ਨਾਨੀ ਖਸਮ ਕੀਤਾ, ਮਾੜਾ ਕੀਤਾ ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਉਹ ਚੱਲਿਆ ਪਹਿਲਾਂ ਤਾਂ ਇੰਨੀ ਮਹਿੰਗੀ ਘੜੀ ਬੰਨ੍ਹ ਕੇ, ਤੂੰ ਮੇਰਾ ਮਤਲਬ ਹੈ ਫਿਰ ਵੀ ਅਬਦੁਲ ਕਾਦਰ ਗਿਲਾਨੀ ਰਹਿਣਾ ਹੈ ਨਾ ਮੇਰਾ ਵੀਰ। ਇਹਦੇ ਨਾਲ ਕੋਈ ਮੈਨੂੰ ਇਹ ਦੱਸ ਦੇ ਵੀ ਘੜੀ ਬੰਨ੍ਹ ਕੇ ਮੇਰਾ ਜਨਾਬ ਨੇ ਕੋਈ ਉੱਤੇ ਚਲੇ ਜਾਣਾ, ਹੋਰ ਕੋਈ ਖਾਸ ਬਣ ਜਾਣਾ ਸੀ ਜਿਹੜਾ 1.5 ਕਰੋੜ ਦੀ ਘੜੀ ਬੰਨੀ ਹੈ। ਤੇ ਖੈਰ ਚਲੋ, ਅਗਰ ਬੰਨ੍ਹ ਲਈ ਹੈ, ਜਨਾਬ ਵਾਕਈ ਸਮਝਦੇ ਨੇ ਕਿ ਜਨਾਬ ਬਹੁਤ ਵੱਡੇ ਰਈਸ ਨੇ ਤੇ ਬੰਨ੍ਹ ਲਈ, ਤੇ ਫਿਰ ਰਈਸਾਂ ਵਾਲੀ ਹਰਕਤ ਕਰੋ। ਫਿਰ ਮੇਰਾ ਮਤਲਬ ਮੁਸਕਰਾ ਕੇ ਅੱਗੇ ਲੰਘ ਜਾਓ। ਅਗਰ ਘੜੀ ਗਵਾਚ ਗਈ ਹੈ, ਖੋਈ ਗਈ, ਸਾਰੇ ਜ਼ਮਾਨੇ ਨੂੰ ਫਿਰ ਰੋਂਦੇ ਕਿਉਂ ਫਿਰਦੇ ਜੇ। ਤੇ ਬਹਰਹਾਲ ਉਹ ਹੁਣ ਜਿਹੜਾ ਵੀ ਬੰਦਾ ਲੈ ਕੇ ਗਿਆ ਉਹਨੂੰ ਹੁਣ ਇਹ ਵੀ ਕਮ ਅਜ਼ ਕਮ ਇਹਨਾਂ ਦੱਸ ਦਿੱਤੀ ਵੀ ਸਫ਼ਰ ਤੇ ਜਾਓ ਤੇ ਸੋਨਾ ਸੁਨਨਤ ਹੈ। ਤੇ ਉਹ ਜਿਹੜਾ ਲੈ ਕੇ ਗਿਆ ਦਿਲ ਕਰੇ ਹੁਣ ਗੁਨਾਹ ਤੋਂ ਬਚਣ ਵਾਸਤੇ ਸਫ਼ਰ ਨੂੰ ਮਜ਼ੀਦ ਪੈ ਜਾਏ ਕਿ ਚਲੋ ਮੇਰੇ ਕੋਲ ਸੋਨਾ ਆ ਗਿਆ, ਮੈਂ ਹੁਣ ਸਫ਼ਰ ਕਰ ਲਾਂ। ਅੱਛਾ ਜੀ, ਇਹ ਇਕੱਲੇ ਨਹੀਂ ਹੈ, ਅਸੀਂ ਇਕੱਲੇ ਨਹੀਂ, ਖਰਾਬ ਇੱਥੇ ਸਾਰੇ ਨੇ ਜਨਾਬ। ਇਹ ਜ਼ਰਾ ਅਗਲੀ ਸਟੇਟਮੈਂਟ ਸੁਣ ਲਓ। ਇਹ ਸਾਡੇ ਬਹੁਤ ਹੀ ਜਿਹੜੇ ਦਿਲਫਰੇਬ ਕਿਸਮ ਦੇ ਹਨੀਫ ਅਬਾਸੀ ਸਾਹਿਬ। ਅੱਛਾ, ਦੋਵਾਂ ਦੀ ਵਜ੍ਹਾ ਸ਼ੋਹਰਤ ਜਿਹੜੇ ਸੱਜਣ ਨੇ ਨਾ, ਇਹਨਾਂ ਦੀ ਉਹ ਐਫੇਡਰੀਨ ਕੇਸ ਮੁਬੈਨਾ ਤੌਰ ਤੇ ਯਾਦ ਕਰੋ, ਜਿਹੜੀ ਮਨਸ਼ੀਆਤ ਜਾਂ ਐਫੇਡਰੀਨ ਦਾ ANF ਦਾ ਕੇਸ, ਉਹ ਦੋਨਾਂ ਇਹਨਾਂ ਟੱਬਰਾਂ ਦੇ ਪਿੱਛੇ ਲੱਠ ਲੈ ਕੇ ਪਏ ਹੋਏ ਸਨ ਉਸ ਵੇਲੇ ANF ਵਾਲੇ। ਹੁਣ ਉਹਨਾਂ ਦੋਵਾਂ ਨੂੰ ਹਾਜੀ ਕਰਾਰ ਦਿੱਤਾ। ਉਹ ਕੀ ਕਹਿੰਦੇ ਨੇ, ਉਹਨਾਂ ਨੇ ਵੀ ਜੁੜਦੀ ਮਿਲਦੀ ਗੱਲ ਕੀਤੀ। ਉਹਨਾਂ ਕਿਹਾ ਮੈਨੂੰ ਖੇਲਣਾ ਨਹੀਂ ਆਉਂਦਾ, ਮੈਨੂੰ ਕੁਝ ਵੀ ਖੇਲਣਾ ਨਹੀਂ ਆਉਂਦਾ, ਲੇਕਿਨ ਮੈਨੂੰ ਫੁੱਟਬਾਲ ਦਾ, ਉਹ ਪੇਲੇ ਕਹਿਣਾ ਚਾਹ ਰਿਹਾ ਸੀ, ਪੀਲੇ ਕਹਿ ਦਿੱਤਾ ਉਹਨਾਂ ਨੇ। ਫੁੱਟਬਾਲ ਦਾ ਉਹਨਾਂ ਨੇ ਆਖਿਆ ਮੈਨੂੰ ਪੀਲੇ ਕਹਿੰਦੇ ਸਨ, ਹਾਕੀ ਦਾ ਸ਼ਨਾਜ਼ ਸ਼ੇਖ ਕਹਿੰਦੇ ਸਨ, ਤੇ ਕ੍ਰਿਕਟ ਦਾ ਮਾਜਿਦ ਖਾਨ ਕਹਿੰਦੇ ਸਨ। ਕਿਤੇ ਇਮਰਾਨ ਖਾਨ ਨਹੀਂ ਆਖ ਛੜਿਆ। ਅੱਛਾ ਚਲੋ, ਤੇ ਉਹਨਾਂ ਨੇ ਕਿਹਾ ਕਿ ਲੇਕਿਨ ਮੈਨੂੰ ਖੇਲਣਾ कुछ नहीं आता। इधर ਪਹਿਲਾਂ ਸੁਣ ਲਓ ਕਹਿੰਦੇ ਕੀ ਨੇ। अच्छा, मुझे खेलना कुछ भी नहीं आता था, लेकिन मैं ना मुझे फुटबॉल का मैराडोना का उसने फुटबॉल का उस वक्त पीले बड़ा मशहूर था, तो वो कहा करते थे, और हॉकी का शनाज शेख कहा करते थे, और क्रिकेट का माजिद खान। ਸੁਣ ਲਿਆ ਜੇ। ਅੱਛਾ, ਹੁਣ ਇਹਨਾਂ ਨੂੰ ਕੋਈ ਦੱਸੇ ਵੀ ਜਨਾਬ ਤੁਹਾਨੂੰ ਸਿਰਫ ਕ੍ਰਿਕਟ, ਹਾਕੀ, ਫੁੱਟਬਾਲ ਹੀ ਨਹੀਂ, ਤੁਹਾਨੂੰ ਹੋਰ ਵੀ ਕੁਝ ਨਹੀਂ ਖੇਡਣਾ ਆਉਂਦਾ ਮਾਜ਼ਰਤ ਨਾਲ, ਬਸ ਕਿਉਂਕਿ ਤੇ ਨਵਾਜ਼ ਸ਼ਰੀਫ ਨਾਲ ਲੱਗੇ ਹੋ, ਮਾਲ ਪਾਣੀ ਵਾਲਾ ਕੰਮ ਹੈ ਜਨਾਬ, ਤੁਰੇ ਤਾਰੇ ਫਿਰ ਰਹੇ ਨੇ। ਬਾਕੀ ਜਨਾਬ ਜਿਹੜੇ ਨੇ ਉਹਨਾਂ ਨੂੰ ਆਉਂਦੀ ਜਿਹੜੀ ਸ਼ਾਇਦ ਇੱਕੋ ਹੀ ਚੀਜ਼ ਆਉਂਦੀ, ਠੱਗੀ ਠੋਰੀ, ਉਹ ਜਨਾਬ ਲਾਈ ਫਿਰਦੇ ਨੇ, ਤੇ ਬਸ ਠੀਕ ਹੈ। ਲੇਕਿਨ ਇਹ ਦੋਵੇਂ ਪਾਰਟੀਆਂ ਨੇ ਜਿਹੜੇ ਕੱਲ੍ਹ ਦੇ ਬਿਆਨ ਜਾਂ ਪਰਸੋਂ ਦਿੱਤੇ ਨੇ, ਆਪ ਸੁਣ ਲਓ, ਤੇ ਇਹਨਾਂ ਦੀ ਜ਼ਿਹਨੀ ਹਾਲਤ ਜਿਹੜੀ ਹੈ ਉੱਥੋਂ ਆਪ ਸੁਣ ਲਓ ਤੇ ਸਮਝ ਲਓ, ਤੇ ਇਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਮੁਲਕ ਨੂੰ ਲੈ ਕੇ, ਉਹ ਤੁਸੀਂ ਫਿਰ ਮੇਰਾ ਖਿਆਲ ਹੈ ਕਿ ਆਪੇ ਸਮਝ ਸਕਦੇ ਹੋ, ਮੈਨੂੰ ਕੋਈ ਦੱਸਣ ਦੀ ਲੋੜ ਨਹੀਂ। ਅੱਗੋਂ ਵੀ ਸੁਣ ਲਓ, ਅਗਲਾ ਸ਼ਾਖਸਾਨਾ ਵੀ। ਇੱਕ ਜਨਾਬ ਨੇ ਜਵਾਦ ਅਹਿਮਦ ਸਾਹਿਬ, ਬਿਜਲੀ ਚੋਰੀ ਕਰਦੇ ਫੜੇ ਗਏ ਸਨ ਪਿਛਲੇ ਦਿਨਾਂ 'ਚ ਮੀਟਰ, ਉਸ ਤੋਂ ਬਾਅਦ ਮੀਟਰ ਖੋਣ ਡਏ ਸਨ, ਉਹ ਮੀਟਰ ਵਾਲੇ ਇਹਨਾਂ ਨੂੰ ਚਪੇੜਾ ਮਾਰਦੇ ਸਨ, ਇਹ ਉਹਨਾਂ ਨੂੰ ਚਪੇੜਾ ਮਾਰਦੇ ਸਨ, ਯਾਦ ਹੋਏਗਾ ਤੁਹਾਨੂੰ ਸਾਰਾ ਕੁਝ। ਉਹ ਜਿਸ ਵੇਲੇ ਮੀਟਰ ਸ਼ੀਟਰ ਖੁੱਸਣ ਡਿਆ ਸੀ ਇੱਕ ਦੂਜੇ ਦੇ ਕੋਲੋਂ, ਤੇ ਉਹ ਬਿਜਲੀ ਚੋਰੀ ਦਾ ਫਿਰ ਮੁਕੱਦਮਾ ਬਣਨ ਲੱਗਾ। ਫਿਰ ਉਹਨਾਂ ਨੇ ਕਿਹਾ ਜੀ ਕਿ ਇਹ ਤੇ ਇਮਰਾਨ ਖਾਨ ਨੂੰ ਬੜੀਆਂ ਗਾਲਾਂ ਕੱਢਦਾ ਹੈ, PTI ਨੂੰ ਬੜੀਆਂ ਗਾਲਾਂ ਕੱਢਦਾ ਹੈ, ਇਹ ਤੇ ਖਿਦਮਤ ਹੀ ਚੌਧਰੀ ਸਾਹਿਬ ਦੀ ਬੜੀ ਕਰਦਾ ਹੈ, ਤੇ ਇਹਦਾ ਤਾਂ ਨਹੀਂ ਅਸੀਂ ਕਰ ਸਕਦੇ, ਇਹਦੇ ਤੇ ਪਰਚਾ ਤਾਂ ਨਹੀਂ ਦੇ ਸਕਦੇ ਮੀਟਰ ਚੋਰੀ ਦਾ। ਤੇ ਫਿਰ ਉਹ ਮੇਰਾ ਖਿਆਲ ਪਰਚੇ ਵਰਚੇ ਤੋਂ ਸਰਕਾਰ ਬਚ ਗਏ ਸਨ। ਹੁਣ ਜਨਾਬ ਆਖਿਰਕਾਰ ਇਹਨਾਂ ਦੀਆਂ ਮਤਲਬ ਅਗਰ ਮੁਕਾਬਲਾ ਹੋਵੇ, ਮੈਂ ਵੀ ਦੇਖੋ ਸਿਆਸੀ ਮੁਖਾਲਫਤ ਆਪਣੀ ਜਗ੍ਹਾ, ਲੇਕਿਨ ਅਗਰ ਮੁਕਾਬਲਾ ਹੋਵੇ ਤੇ ਥੱਲਿਓਂ ਉੱਤੇ ਦਾ ਮੁਕਾਬਲਾ ਹੋਵੇ, ਭੈੜੇ ਗੁਲੂਕਾਰ ਜਿਹੜੇ ਨੇ, ਤੇ ਉਹਨਾਂ 'ਚ ਇਹ ਆਖਰੀ ਨੰਬਰ 'ਤੇ ਨਹੀਂ ਆਉਣਗੇ, ਉੱਥੇ ਤੇ ਚਾਹਤ ਫਤਿਹ ਅਲੀ ਖਾਨ ਸਾਹਿਬ ਹੀ ਹੋਣਗੇ, ਲੇਕਿਨ ਉਹਨਾਂ ਤੋਂ ਬਾਅਦ ਜਵਾਦ ਸਾਹਿਬ ਹੀ ਹੋਣਗੇ। ਮਤਲਬ ਬੜਾ ਹੀ, ਮਤਲਬ ਜਿਵੇਂ ਉਹ 8ਵੀਂ ਜਮਾਤ ਦਾ ਬੱਚਾ ਰੋਂਦਾ ਨਹੀਂ ਹੁੰਦਾ ਬਾਹਾਂ ਕਰਕੇ, ਉਸ ਤਰ੍ਹਾਂ ਜਨਾਬ ਗਾਉਂਦੇ ਨੇ ਜਵਾਦ ਅਹਿਮਦ ਸਾਹਿਬ। ਤੇ ਉਹਨਾਂ ਦੇ ਕੋਲੋਂ ਹੁਣ ISPR ਨੇ ਮਿਲੀ ਨਗਮਾ ਗਵਾਇਆ ਜਨਾਬ, ਪਾਕ ਸਰਜ਼ਮੀਨ ਜਾਰੀ ਕਰ ਦਿੱਤਾ ਹੈ। ਮਾਲ ਪਾਣੀ ਇਹਨਾਂ ਨੂੰ ਚੰਗਾ ਦਿੱਤਾ ਹੋਣਾ, ਇਸ ਗਾਣੇ ਨੂੰ ਗਾਉਣ ਦੇ ਪੈਸੇ ਸ਼ੈਸੇ ਦਿੱਤੇ ਹੋਣੇ ਨੇ ਚੰਗੇ, ਤੇ ਉਹਨਾਂ ਦੀ ਭੁੱਖ ਕੱਢੀ ਹੈ ਵਿਚਾਰੀ। ਜਿਹੜੇ ਹੁਣ ਮੈਨੂੰ ਲੱਗਦਾ ਕੋਈ ਸਾਲ ਚਲੋ ਬਿਜਲੀ ਦਾ ਬਿੱਲ ਤੇ ਦੇ ਪਾਉਣਗੇ ਨਾ, ਜਿਹੜੀ ਬਿਜਲੀ ਵੀ ਚੋਰੀ ਕਰਦੇ ਫਿਰਦੇ ਸਨ, ਉਹ ਇਹਨਾਂ ਦੀ ਹੁਣ ਭੁੱਖ ਕੱਢੀ ਹੈ ਜਨਾਬ ਦੀ। ਬਹਰਹਾਲ ਇਹਨਾਂ ਨੂੰ ਰਿਵਾਰਡ ਤੇ ਇਸ ਗੱਲ ਦਾ ਹੀ ਕੀਤਾ ਵੀ ਇਹ ਤੁਰੇ ਫਿਰਦਿਆਂ, ਉੱਠਦਿਆਂ, ਜਾਗਦਿਆਂ, ਸੌਂਦਿਆਂ ਇਮਰਾਨ ਖਾਨ ਸਾਹਿਬ ਨੂੰ ਗਾਲਾਂ ਕੱਢਦਾ, PTI ਨੂੰ ਕੱਢਦਾ। ਅੱਛਾ ਜੀ, ਅੱਗੋਂ ਤੁਹਾਨੂੰ ਯਾਦ ਹੀ ਹੈ ਸਾਡੇ ਜਨਰਲ ਸਾਹਿਬ, ਉਹਨਾਂ ਨੇ ਟੈਂਪਾ ਫਲੋਰੀਡਾ 'ਚ ਤਕਰੀਰ ਕਰਦਿਆਂ ਆਖਿਆ ਸੀ ਵੀ ਇੰਡੀਆ ਜਿਹੜਾ ਉਹ ਸ਼ਾਈਨਿੰਗ ਮਰਸੀਡੀਜ਼ ਹੈ, ਹਾਂਜੀ, ਉਹ ਇੱਕ ਚਮਕਦੀ ਹੋਈ ਮਰਸੀਡੀਜ਼ ਕਾਰ ਹੈ, ਔਰ ਪਾਕਿਸਤਾਨ ਇੱਕ ਕਚਰੇ ਵਾਲਾ ਟਰੱਕ ਹੈ, ਤੇ ਦੋਵੇਂ ਆਪਸ 'ਚ ਵੱਜੇ ਤੇ ਨੁਕਸਾਨ ਕਿਹਦਾ ਹੋਣਾ ਹੈ ਤੁਸੀਂ ਆਪ ਹੀ ਵੇਖ ਲਓ। GT ਰੋਡ ਤੇ ਦਵਾਈਆਂ ਪਾਵੇ, ਜੱਟਾਂ ਦਾ ਟਰੱਕ ਬੱਲੀਏ, ਉਹ ਗੱਲ ਬਣੀ ਖੜੀ ਹੈ।
ਕਿ ਮੈਨੂੰ ਤਾਂ ਇਹੀ ਲੱਗਦਾ ਵੀ ਟਰੱਕ ਡਰਾਈਵਰ ਦੇ ਹੱਥੇ ਹੀ ਚੜ੍ਹ ਗਿਆ ਪਾਕਿਸਤਾਨ, ਅਤੇ ਟਰੱਕਾਂ ਵਾਲੇ ਕੀ ਕਰਦੇ ਨੇ ਉਹ ਤੁਹਾਨੂੰ ਪਤਾ ਹੀ ਹੈ। ਅਤੇ ਹੁਣ ਅਗਰ ਟਰੱਕ ਵੀ ਕਚਰੇ ਵਾਲਾ ਹੋਵੇ ਅਤੇ ਉਹ ਫਿਰ ਸਾਡਾ ਫੀਲਡ ਮਾਰਸ਼ਲ ਮੇਰਾ ਖਿਆਲ ਇੰਝ ਹੀ ਦੱਬੀ ਦੁੱਬੀ ਆਉਣ ਡਿਆ, ਅਤੇ ਉਹਨਾਂ ਨੂੰ ਇਹੀ ਲੱਗਦਾ ਵੀ ਮੇਰੇ ਹੱਥੇ ਟਰੱਕ ਹੀ ਚੜ੍ਹਿਆ, ਬਸ ਇਹਨੂੰ ਜਿੱਧਰ ਨੂੰ ਮਰਜ਼ੀ ਵਾਹੀ ਜਾਵਾਂ। ਖੈਰ ਹੁਣ ਇਹਦੇ ਵਿੱਚ ਜਿਹੜਾ ਸਾਰਾ ਮਸਲਾ ਬਣਿਆ ਉਹ ਇਹ ਬਣਿਆ ਕਿ ਪਾਕਿਸਤਾਨ ਦੇ ਵਿੱਚ ਇੱਕ ਟਰੱਕ, ਉਹਦੇ ਪਿੱਛੇ ਫੀਲਡ ਮਾਰਸ਼ਲ ਦੀ ਤਸਵੀਰ, ਅਤੇ ਉਹਦੇ ਪਿੱਛੇ ARY ਦੀ DSNG, ਅਤੇ ਉੱਤੇ ਉੱਡਦਾ ਹੋਇਆ ARY ਦਾ ਜਿਹੜਾ ਉਹ ਡਰੋਨ। ਆਪ ਹਿਸਾਬ ਲਾ ਲਓ ਵੀ ਕਿੱਡੀ ਜ਼ਬਰਦਸਤ ਕੋਰੀਓਗ੍ਰਾਫੀ ਹੈ ਕਿ ਅਚਾਨਕ ਟਰੱਕ ਆਉਂਦਾ, ਅਚਾਨਕ ਉਹਦੇ ਪਿੱਛੇ ARY ਦੀ ਗੱਡੀ ਲੱਗ ਜਾਂਦੀ, ਅਚਾਨਕ ਉੱਤੇ ਡਰੋਨ ਘੁੰਮਣਾ ਸ਼ੁਰੂ ਹੋ ਜਾਂਦਾ। ਅਤੇ ਇਹਦਾ ਮਤਲਬ ਲੱਗਦਾ ਤਾਂ ਇਹ ਹੈ ਵੀ ਕਿਤੇ ਉਹ ਜਨਾਬ ਟਰੱਕ ਦੇ ਉੱਤੇ ਤਸਵੀਰ ਬਣਵਾਈ ਗਈ ਹੈ, ਫਿਰ ਉਹ ਟਰੱਕ ਜਿਸ ਵੇਲੇ ਛੱਡਿਆ ਉਹਦੇ ਪਿੱਛੇ ARY ਨੂੰ ਛੱਡਿਆ, ਉੱਤੇ ਡਰੋਨ ਛੱਡਿਆ। ਮਤਲਬ ਹਰ ਚੀਜ਼ ਦੇ ਵਿੱਚ 2 ਨੰਬਰੀ ਹੈ ਇੱਥੇ, ਹਰ ਚੀਜ਼ ਦੇ ਵਿੱਚ 2 ਨੰਬਰੀ ਹੈ। ਕੋਈ ਕੰਮ ਜਿਹੜਾ ਉਹ ਛੱਡਣ ਹੀ ਨਹੀਂ ਡਏ, 1 ਨੰਬਰ ਕਿਸੇ ਕੰਮ ਨੂੰ ਰਹਿਣ ਨਹੀਂ ਦੇਣ ਡਏ, ਛੱਡਣ ਨਹੀਂ ਦੇਣ ਡਏ, ਹਰ ਕੰਮ 'ਚ 2 ਨੰਬਰੀ ਹੈ। ਰੱਬ ਹੀ ਖੈਰ ਕਰੇ, ਇੱਥੇ ਅਸੀਂ ਕੀ ਕਹਿ ਸਕਦੇ ਹਾਂ। ਦੂਜੇ ਪਾਸੇ ਟਰੱਕ ਡਰਾਈਵਰ ਜੋ ਕਰਦੇ ਨੇ ਉਹ ਤੁਹਾਨੂੰ ਪਤਾ ਹੀ ਹੈ, ਇਸ ਵੇਲੇ ਅਸੀਂ ਟਰੱਕ ਡਰਾਈਵਰਾਂ ਦੇ ਹੱਥ ਚੜ੍ਹੇ ਹਾਂ। ਅੱਲਾ ਹੁਣ ਪਾਕਿਸਤਾਨ ਨੂੰ ਇਹਨਾਂ ਟਰੱਕ ਡਰਾਈਵਰਾਂ ਤੋਂ ਮੈਂ ਇਹੀ ਕਹਿ ਸਕਦਾ ਵੀ ਇਹ ਮਦਦ ਹੀ ਕਰੇ, ਔਰ ਇਹਨਾਂ ਨੇ ਪਾਕਿਸਤਾਨ ਨੂੰ ਕਿਹੜੇ ਪਾਸੇ ਲੈ ਕੇ ਜਾਣਾ, ਕਿਵੇਂ ਚਲਾਉਣਾ, ਅਤੇ ਇਹਦੇ 'ਤੇ ਮੈਂ ਕੁਝ ਨਹੀਂ ਕਹਿ ਸਕਦਾ। ਅੱਗੋਂ ਜੀ ਮਰੀ 'ਚ ਸ਼ਹਿਬਾਜ਼ ਸ਼ਰੀਫ ਸਾਹਿਬ ਗਏ ਸਨ, ਅਤੇ ਕੋਈ ਅਵਾਰਾ ਕੁੱਤਾ ਜਿਹੜਾ ਉਹਨਾਂ ਦੇ ਪ੍ਰੋਟੋਕੋਲ 'ਚ ਉਹਨੇ ਐਂਟਰੀ ਪਾਈ ਹੈ, ਅਤੇ ਉਹ ਬਿਲਕੁਲ ਨਹੀਂ ਡਰਿਆ। ਲੇਕਿਨ ਪ੍ਰੋਟੋਕੋਲ ਵਾਲੇ ਸਾਰੇ ਡਰ ਗਏ ਨੇ ਵੀ ਇਹਦਾ ਕਰੀਏ ਕੀ। ਬਹਰਹਾਲ ਉਹਨਾਂ ਨੇ ਅਵਾਰਾ ਕੁੱਤਾ ਸਾਹਿਬ ਜਿਹੜੇ ਨੇ ਉਹਨਾਂ ਨੇ ਐਂਟਰੀ ਪਾਈ ਹੈ। ਉਹਨਾਂ ਨੇ ਕਿਹਾ ਜਨਾਬ ਸਾਨੂੰ ਵੀ ਇਹ ਪ੍ਰੋਟੋਕੋਲ ਚਾਹੀਦਾ ਹੈ, ਕੋਈ ਤੁਸੀਂ ਸਾਡੇ ਤੋਂ ਕੋਈ ਵਾਧੂ ਸ਼ੈ ਨਹੀਂ ਹੋ। ਮਤਲਬ ਕਹਿਣ ਦਾ ਮਤਲਬ ਇਹ ਕਿ ਤੁਹਾਡੇ ਸਾਨੂੰ ਵੀ ਰੱਬ ਨਹੀਂ ਬਣਾਇਆ, ਸਾਨੂੰ ਵੀ ਇਹ ਪ੍ਰੋਟੋਕੋਲ ਚਾਹੀਦਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਹਾਂ ਕਿ ਨਸਰੁੱਲਾ ਮਲਿਕ ਸਾਹਿਬ ਇੱਕ ਤਰ੍ਹਾਂ ਨਿਚਲੇ ਜਿਹੜੀ ਕਪੈਸਿਟੀ ਦੇ ਤਰ੍ਹਾਂ ਲਿਫਾਫੇ ਨੇ, ਦੇਸੀ ਸਾਖਤਾ ਬੰਬ ਨੇ, ਛੋਟੇ ਮਤਲਬ ਛੋਟੀ ਮੋਟੀ। ਅੱਜ ਕੱਲ੍ਹ ਤਾਂ ਖੈਰ ਚੌਧਰੀ ਸਾਹਿਬ ਨੂੰ ਤਾਂ ਰਿਹਾ ਹੀ ਨਹੀਂ ਨਾ ਕੰਮ, ਉਹਨਾਂ ਨੇ ਤਾਂ ਜਿਹੜਾ ਬੰਦਾ 500 ਵਾਲਾ ਹੈ ਉਹਨੂੰ ਵੀ 5 ਲੱਖ ਮੇਰਾ ਮਤਲਬ ਹੈ ਕਿ ਹਾਇਰ ਕੀਤਾ ਹੋਇਆ ਹੈ। ਅਤੇ ਅੱਜ ਕੱਲ੍ਹ ਤਾਂ ਮਾਮਲਾ ਰਿਹਾ ਨਹੀਂ, ਲੇਕਿਨ ਵੈਸੇ ਮੇਰਾ ਮਤਲਬ ਥੋੜ੍ਹੇ ਪੈਸੇ ਸੇਪੀ ਵਾਲੇ ਨਹੀਂ ਬੰਦੇ ਹੁੰਦੇ ਪਿੰਡਾਂ 'ਚ, ਤੁਹਾਨੂੰ ਪਤਾ ਜਿਵੇਂ ਨਾਈ ਸ਼ਾਹੀ ਕੋਲ ਦਾੜੀ ਬਣਾਈ ਦੀ ਹੈ, ਕੋਈ ਕੰਮ ਸੇਪੀ 'ਤੇ ਹੀ ਬੰਦੇ ਕੰਮ ਕਰ ਦਿੰਦੇ ਨੇ, ਇਹ ਸੇਪੀ ਵਾਲੇ ਨੇ। ਇੱਕ ਵਾਰੀ ਮਿਹਰਬਾਨੀ ਕਰੋ ਅਤੇ ਫਿਰ ਇਹ ਖਬਰਾਂ ਤੁਹਾਡੇ ਲਈ ਲਾਈ ਜਾਂਦੇ ਨੇ। ਅਤੇ ਉਹਨਾਂ ਨੇ ਕਿਹਾ ਵੀ ਮੇਰੇ ਖਿਲਾਫ ਮੁਹਿੰਮ ਸ਼ੌਕ ਨਾਲ ਚਲਾਓ, ਲੇਕਿਨ ਦਿਲ 'ਤੇ ਹੱਥ ਰੱਖੋ, ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹੋ ਕਿ ਕੀ ਨਜਾਇਜ਼ ਦੌਲਤ, ਗੈਰ ਕਾਨੂੰਨੀ ਰਸਤਾ ਰੋਕ ਕੇ, ਗੈਰ ਕਾਨੂੰਨੀ ਜ਼ਮੀਨ 'ਤੇ, ਕਬਜ਼ੇ ਦੀ ਜ਼ਮੀਨ 'ਤੇ ਅਗਰ ਮਸਾਜਿਦ ਬਣਾਈਆਂ ਜਾਣ ਅਤੇ ਇਹ ਕੀ ਜਾਇਜ਼ ਨੇ। ਉਹ ਦੱਸਣਾ ਚਾਹ ਰਹੇ ਨੇ ਕਿ ਜਿਹੜੀਆਂ ਮਸਾਜਿਦ ਸ਼ਹੀਦ ਕੀਤੀਆਂ ਜਾ ਰਹੀਆਂ ਨੇ ਬਿਲਕੁਲ ਠੀਕ ਕੀਤਾ ਜਾ ਰਿਹਾ, ਕਿਉਂਕਿ ਇਹ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ, ਕਬਜ਼ੇ ਵਾਲੀ ਜਗ੍ਹਾ ਦੇ ਉੱਤੇ ਬਣੀਆਂ ਨੇ। ਉਹਨਾਂ ਕਿਹਾ ਤਮਾਮ ਮਕਾਤਬੇ ਫਿਕਰ ਦੇ ਜੈਦ ਉਲਮਾ ਨੇ ਇਹਨੂੰ ਗਲਤ ਕਰਾਰ ਦਿੱਤਾ ਹੈ। ਕੀ ਇਹ ਹਕੀਕਤ ਨਹੀਂ ਕਿ ਪੂਰੇ ਮੁਲਕ ਦੇ ਵਿੱਚ ਬਾਜ਼ ਸਰਕਾਰੀ ਜਗ੍ਹਾ ਦੇ ਉੱਤੇ ਬਗੈਰ ਇਜਾਜ਼ਤ ਮਸਜਿਦ ਬਣਾ ਕੇ ਜਿਹੜਾ ਮੁੰਤਜ਼ਮ ਹੈ ਉਹਦਾ ਜਿਹੜਾ ਵੀ ਉਹ ਮਸਜਿਦ ਦੀ ਰਖਵਾਲੀ ਕਰ ਰਿਹਾ ਉਹਨੇ ਆਪਣੀ ਨਾਲ ਸ਼ਾਨਦਾਰ ਰਿਹਾਇਸ਼ ਵੀ ਬਣਾ ਲਈ, ਮਤਲਬ ਕਿ ਕਬਜ਼ਾ ਗਰੁੱਪ ਹੈ ਉਹਨੇ ਕਿਹਾ, ਅਤੇ ਇਹ ਬੜਾ ਨਜਾਇਜ਼ ਹੈ। ਮੈਂ ਇਹਨੂੰ ਨਜਾਇਜ਼ ਕਹਿ ਰਿਹਾ, ਮੈਂ ਇੱਥੇ ਰਿਪੋਰਟਿੰਗ ਕਰ ਰਿਹਾ, ਤੁਸੀਂ ਮੈਨੂੰ ਜਿੰਨਾ ਮਰਜ਼ੀ ਭੈੜਾ ਆਖਣਾ ਆਖਦੇ ਜਾਓ, ਮੈਨੂੰ ਕੋਈ ਫਿਕਰ ਨਹੀਂ। ਅੱਛਾ, ਵੈਸੇ ਮੈਂ ਤੁਹਾਨੂੰ ਦੱਸਿਆ ਵੀ ਦੇਸੀ ਸਾਖਤਾਂ ਨੇ, ਇਹਨਾਂ ਨੂੰ ਅਸਰ ਤੇ ਹੋਣਾ ਨਹੀਂ। ਮੈਂ ਵੀ ਆਪਣਾ ਟਾਈਮ ਜ਼ਾਇਆ ਕਰਨ ਡਿਆ, ਲੇਕਿਨ ਇਹਨਾਂ ਨੂੰ ਕੋਈ ਪੁੱਛਣ ਵਾਲਾ ਪੁੱਛੇ ਵੀ ਵੀਰ ਮੇਰਿਆ ਮਸਜਿਦ ਤੇ ਤੈਨੂੰ ਗੈਰ ਕਾਨੂੰਨੀ ਜ਼ਮੀਨ 'ਤੇ ਬਣੀ ਹੋਈ ਗੈਰ ਕਾਨੂੰਨੀ ਨਜ਼ਰ ਆਉਂਦੀ ਹੈ, ਅਤੇ ਲੇਕਿਨ ਇਹ ਜਿਹੜੀ ਤੁਹਾਡੀ ਆਪਾਂ ਮਰੀਮ ਨਵਾਜ਼ ਹੈ 17 ਸੀਟਾਂ ਜਿੱਤ ਕੇ ਫਾਰਮ 47 ਦੇ ਉੱਤੇ ਇਹ ਜਿਹੜੀ ਵਜ਼ੀਰ ਆਲਾ ਬਣੀ ਬੈਠੀ ਹੈ, ਉੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਜਿਹੜੇ ਵਜ਼ੀਰ ਆਲਾ, ਇਹ ਸਭ ਝੂਠੋ ਝੂਠ 44 ਇਹ ਨਜਾਇਜ਼ ਗੈਰ ਕਾਨੂੰਨੀ ਚੋਰੀ ਦੀਆਂ ਵੋਟਾਂ ਦੇ ਉੱਤੇ ਨਜਾਇਜ਼ ਜਗ੍ਹਾ ਦੇ ਉੱਤੇ ਬੈਠੇ ਨੇ। ਇਹ ਤੁਹਾਨੂੰ ਗੈਰ ਕਾਨੂੰਨੀ ਨਜ਼ਰ ਨਹੀਂ ਆਉਂਦਾ? ਇਹਨਾਂ ਦਾ ਦਿਨ ਰਾਤ ਪਾਣੀ ਭਰਦੇ ਹੋ, ਇਹਨਾਂ ਦੀ ਲਿਫਾਫਾਗੀਰੀ ਕਰਦੇ ਹੋ, ਇਹਨਾਂ ਦੇ ਟਾਊਟ ਬਣੇ ਹੋ, ਅਤੇ ਮਸਜਿਦ ਤੁਹਾਨੂੰ ਗੈਰ ਕਾਨੂੰਨੀ ਜਗ੍ਹਾ ਦੇ ਉੱਤੇ ਗੈਰ ਕਾਨੂੰਨੀ ਨਜ਼ਰ ਆਉਂਦੀ। ਚਲੋ ਮੰਨ ਲੈਂਦੇ ਤੁਹਾਡੀ ਗੱਲ ਜਨਾਬ, ਤੁਸੀਂ ਠੀਕ ਕਹਿੰਦੇ ਹੋ। ਇੱਧਰ ਮੌਤ ਪੈਂਦੀ ਜੇ ਗੱਲ ਕਰਦੇ ਹੋਏ, ਇਹ ਜਿੱਧਰ ਮੈਂਡੇਟ ਲੁੱਟਿਆ, ਲੋਕਾਂ ਦੀ ਰਾਏ ਲੁੱਟੀ ਹੈ, ਲੋਕਾਂ ਦਾ ਵੋਟ ਲੁੱਟਿਆ, ਲੋਕਾਂ ਦਾ ਜਿਹੜਾ ਮੈਂਡੇਟ ਹੈ ਉਹ ਲੁੱਟਿਆ, ਉੱਥੇ ਤੁਹਾਨੂੰ ਕੀ ਮੇਰਾ ਮਤਲਬ ਹੈ ਕਿ ਤੁਹਾਨੂੰ ਕੀ ਦੰਦਲ ਪੈਂਦੀ ਉੱਥੇ ਗੱਲ ਕਰਦੇ ਹੋਏ। ਲੇਕਿਨ ਮੈਨੂੰ ਤੁਹਾਡੇ ਤੋਂ ਕੋਈ ਤਵੱਕੋ ਔਰ ਉਮੀਦ ਨਹੀਂ ਵੀ ਤੁਸੀਂ ਕੋਈ ਬੰਦੇ ਦੇ ਪੁੱਤਰਾਂ ਵਾਲੀ ਇਹਦੇ 'ਚ ਗੱਲ ਕਰੋਗੇ ਵੀਰ ਮੇਰੇ ਹੋ, ਕੋਈ ਤੁਹਾਨੂੰ ਸਮਝ ਆਏਗੀ, ਕਿਉਂਕਿ ਉਦੋਂ ਤੁਸੀਂ ਅੱਗੇ ਨਿਕਲ ਗਏ ਹੋ। ਉਹ ਮੇਰਾ ਮਤਲਬ ਹੈ ਕਿ ਉਹ ਤੁਹਾਡੇ 'ਚ ਅੱਲਾ ਨੇ ਉਹ ਮੋਹਰ ਐਸੀ ਤੁਹਾਡੇ 'ਤੇ ਲਾਈ ਹੈ ਕਿ ਤੁਹਾਨੂੰ ਉਸ ਗੱਲ ਦੀ ਸਮਝ ਹੀ ਨਹੀਂ ਆਉਣੀ ਕਿ ਤੁਹਾਡੇ ਵਿੱਚ ਕੋਈ ਮਾਮਲਾਤ ਹੈ। ਅੱਛਾ ਜੀ, ਹਾਸ਼ਮ ਡੋਗਰ ਸਾਹਿਬ ਨੇ ਬੜਾ ਵੱਡਾ ਐਲਾਨ ਕੀਤਾ ਹੈ। ਹਾਸ਼ਮ ਡੋਗਰ ਸਾਹਿਬ ਨੂੰ ਇਮਰਾਨ ਖਾਨ ਸਾਹਿਬ ਦੀ ਪਾਰਟੀ 'ਚ ਬੜੀ ਇੱਜ਼ਤ ਮਿਲੀ ਸੀ, ਵਜ਼ੀਰ ਦਾਖਲਾ ਪੰਜਾਬ ਬਣਾਇਆ ਸੀ, ਪਹਿਲੀ ਫੁਰਸਤ 'ਚ ਉਹਨਾਂ ਨੇ ਚਾਕੂ ਮਾਰਿਆ ਸੀ ਉਹਨਾਂ ਦੀ ਕਮਰ ਦੇ ਵਿੱਚ, ਔਰ ਇਸਤਹਿਕਾਮ ਪਾਰਟੀ ਜਾ ਕੇ ਜੁਆਇਨ ਕਰ ਲਈ ਸੀ। ਇਸਤਹਿਕਾਮ ਪਾਰਟੀ ਦਾ ਕੱਲ੍ਹ ਇਜਲਾਸ ਹੋਇਆ, ਜਿਹਦੇ 'ਚ ਰੂਏ ਰਵਾਂ ਅਲੀਮ ਖਾਨ ਸਾਹਿਬ ਨੇ ਬਹਿ ਕੇ ਅਤੇ ਆਪਣੀ ਮੇਰਾ ਮਤਲਬ ਸਦਾਰਤ ਕੀਤੀ, ਅਤੇ ਉਸ ਦੇ ਫੌਰੀ ਬਾਅਦ ਹਾਸ਼ਮ ਡੋਗਰ ਸਾਹਿਬ ਨੇ ਇੱਕ ਟਵੀਟ ਕੀਤਾ ਕਿ ਜੀ ਮੈਂ ਜਿਹੜਾ ਨਾ
ਮਤਲਬ ਰਾਤ ਦੇ ਹੋਣਗੇ ਕੋਈ 12 ਕੁ ਵਜੇ ਹੋਣਗੇ, ਰਾਤ ਨੂੰ ਉਹ ਵੀ ਖਵਾਜਾ ਆਸਫ ਤਰਾਨ ਬੜੇ ਇਨਕਲਾਬੀ ਕਿਸਮ ਦੇ ਮਖਮੂਰ ਕਿਸਮ ਦੇ ਟਵੀਟ ਕਰਦੇ ਨੇ। ਉਹਨਾਂ ਨੇ ਟਵੀਟ ਕੀਤਾ ਕਿ ਜੀ ਮੈਂ ਜਿਹੜਾ ਉਹ ਤਹਿਰੀਕ ਇਸਤਿਕਾਮ ਨੂੰ ਛੱਡਣ ਦਾ ਐਲਾਨ ਕਰਦਾ। ਹੁਣ ਇਹ ਨਹੀਂ ਪਤਾ ਤਹਿਰੀਕ ਇਸਤਿਕਾਮ ਨੇ ਇਹਨਾਂ ਨੂੰ ਛੱਡਿਆ ਜਾਂ ਇਹਨਾਂ ਨੇ ਤਹਿਰੀਕ ਇਸਤਿਕਾਮ ਨੂੰ ਛੱਡਿਆ, ਇਹ ਰੱਬ ਜਾਣਦਾ। ਬਹਰਹਾਲ ਉਹਨਾਂ ਨੇ ਐਲਾਨ ਇਹ ਕੀਤਾ ਕਿ ਮੈਂ ਛੱਡਦਾ। ਹੁਣ ਇਹਨਾਂ ਕੋਲੋਂ ਕੋਈ ਪੁੱਛੇ ਵੀ ਗਾਂਹ ਜਾਣਾ ਕਿੱਥੇ ਹੈ ਸਰਕਾਰ, ਵੈਸੇ ਇੱਥੇ ਹੀ ਰਹਿ ਲੈਣਾ ਸੀ। ਉਹ ਮੇਰਾ ਮਤਲਬ ਹੈ ਕਿ ਇਹਨਾਂ ਨੇ ਵੀ ਤੁਹਾਡੇ ਨਾਲ ਕੋਈ ਮਾੜੀ ਤਾਂ ਨਹੀਂ ਕੀਤੀ, ਜਿੰਨੇ ਕੁ ਜੋਗੇ ਜਨਾਬ ਆਏ ਸਨ ਫਿਰ ਵੀ ਜਗ੍ਹਾ ਦਿੱਤੀ ਇਹਨਾਂ ਨੇ, ਇਹਨਾਂ ਦੀ ਬੜੀ ਮਿਹਰਬਾਨੀ ਜਨਾਬ ਨੂੰ ਟਿਕਟ ਦੇ ਦਿੱਤੀ ਸੀ। ਹੁਣ ਨਹੀਂ ਜਿੱਤ ਸਕੇ ਤੇ ਇਹ ਕੀ ਕਰਨ ਵਿਚਾਰੇ, ਕਿਤੋਂ ਵੀ ਨਹੀਂ ਜਿੱਤੇ। ਲੇਕਿਨ ਹੁਣ ਅੱਲਾ ਹੀ ਖੈਰ ਕਰੇ, ਇਹ ਸਦਮਾ ਕਿਹਦੇ ਤੇ ਪੈਣਾ ਡੋਗਰ ਸਾਹਿਬ ਵਾਲਾ, ਕਿਹੜੀ ਪਾਰਟੀ ਇਹਨਾਂ ਜੁਆਇਨ ਕਰਨੀ ਹੈ, ਅੱਗੋਂ ਕੀ ਕਰਨਾ ਹੈ, ਹਲਕੇ ਵਾਲੇ ਲੋਕਾਂ ਨਾਲ ਕੀ ਬਣਨਾ ਹੈ। ਮੇਰਾ ਮਤਲਬ ਹੈ ਕਿ ਮੈਂ ਦੁਆ ਹੀ ਕਰ ਸਕਦਾ ਵੀ ਅੱਲਾ ਇਹਨਾਂ ਦੀ ਹਾਲਤ 'ਤੇ ਰਹਿਮ ਕਰੇ। ਜੋ ਕੁਝ ਇਹਨਾਂ ਨੇ ਕੀਤਾ, ਜਿਨ੍ਹਾਂ ਨੇ ਇਹਨਾਂ ਨੂੰ ਇੱਜ਼ਤ ਦਿੱਤੀ ਸੀ, ਜੋ ਕੁਝ ਇਹਨਾਂ ਨੇ ਉਹਨਾਂ ਨਾਲ ਕੀਤਾ, ਉਸ ਤੋਂ ਬਾਅਦ ਫਿਰ ਬਣਦੀ ਤੇ ਜਨਾਬ ਰਸਵਾਈ ਹੈ। ਉਹ ਹੁਣ ਦੇਖਣੇ ਕਿ ਤੁਸੀਂ ਕਿੰਨੀ ਕੁ ਆਪਣੀ ਰਸਵਾਈ ਜਿਹੜੀ ਉਹ ਚੁੱਕਦੇ ਹੋ। ਅੱਛਾ ਜੀ, ਇਹ ਜਿਹੜੀ ਅਗਲੀ ਤੁਹਾਨੂੰ ਇੱਕ ਵੀਡੀਓ ਦਿਖਾਣੀ, ਇਹ ਬੱਚੀ ਹੈ ਸਾਡੀ, ਭੈਣ ਹੈ ਸਾਡੀ, ਬੇਟੀ ਹੈ ਬਿਸਮਾ ਆਸਿਫ। ਇਹ ਪੰਜਾਬ ਦੀ ਧੀ ਹੈ ਅਤੇ ਨਾਲ ਪਾਕਿਸਤਾਨ ਦੀ ਧੀ ਹੈ। ਇਹ ਮੈਂਬਰ ਪਾਰਲੀਮੈਂਟ ਬਣੀ ਹੈ ਕੁਈਨਜ਼ਲੈਂਡ ਆਸਟ੍ਰੇਲੀਆ ਦੇ ਵਿੱਚ, ਅਤੇ ਇਹਨੇ ਬੜੇ ਫਖਰ ਦੇ ਨਾਲ ਉੱਥੇ ਪੰਜਾਬੀ ਵੀ ਬੋਲੀ ਹੈ। ਅਤੇ ਪੰਜਾਬੀ ਜ਼ੁਬਾਨ ਬੋਲਣ ਵਾਲਿਆਂ ਦਾ ਅਤੇ ਸਾਡਾ ਜਿਹੜਾ ਰਹਿਤਲ ਹੈ, ਸਾਡਾ ਰਹਿਣ ਸਹਿਣ ਹੈ, ਸਾਡਾ ਇੱਕ ਤੁਸੀਂ ਕਹੋ ਕਿ ਕਲਚਰ ਹੈ, ਉਹਨੂੰ ਬੜੇ ਸੋਹਣੇ ਅਤੇ ਨਿੱਘੇ ਤਰੀਕੇ ਨਾਲ ਪੂਰੀ ਦੁਨੀਆ ਦੇ ਸਾਹਮਣੇ ਰੱਖਿਆ। ਇਹਨਾਂ ਦੀ ਗੱਲਬਾਤ ਸੁਣੋ ਅਤੇ ਫਖਰ ਮਹਿਸੂਸ ਕਰੋ ਵੀ ਸਾਡੀਆਂ ਬੱਚੀਆਂ ਜਿਹੜੀਆਂ ਨੇ ਔਰ ਬੱਚੇ ਜਿਹੜੇ ਨੇ ਉਹ ਪੂਰੀ ਦੁਨੀਆ ਦੇ ਵਿੱਚ ਕਾਮਯਾਬੀ ਦੇ ਝੰਡੇ ਵੀ ਗੱਡ ਰਹੇ ਨੇ, ਅਤੇ ਉਹਨਾਂ ਨੂੰ ਸਾਡੇ ਕਲਚਰ ਦੇ ਉੱਤੇ ਬੜਾ ਮਾਣ ਵੀ ਹੈ, ਫਖਰ ਵੀ ਹੈ। ਉਹ ਇਹਨੂੰ ਆਪਣਾ ਪ੍ਰਾਈਡ ਸਮਝਦੇ ਨੇ, ਅਤੇ ਇਹ ਬੱਚੇ ਔਰ ਬੱਚੀਆਂ ਸਾਡਾ ਵੀ ਪ੍ਰਾਈਡ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਜਿਹੜੀ ਅਗਲੀ ਨਸਲ ਹੈ, ਜਿਸ ਤਰੀਕੇ ਨਾਲ ਸੀਨਾ ਠੋਕ ਕੇ ਆਪਣੇ ਕਲਚਰ ਦਾ ਦਿਫਾਅ ਵੀ ਕਰਦੇ ਨੇ, ਸੀਨਾ ਠੋਕ ਕੇ ਆਪਣੇ ਮਾਂ ਪਿਓ, ਆਪਣੇ ਦਾਦੇ ਦਾਦੀਆਂ, ਨਾਨੇ ਨਾਨੀਆਂ, ਆਪਣਾ ਜਿਹੜਾ ਕਲਚਰ ਹੈ ਉਹਦੇ 'ਤੇ ਜਿਸ ਤਰੀਕੇ ਨਾਲ ਫਖਰ ਮਹਿਸੂਸ ਕਰਦੇ ਨੇ ਔਰ ਉਹਨੂੰ ਪ੍ਰਮੋਟ ਵੀ ਕਰ ਰਹੇ ਨੇ ਦੁਨੀਆ 'ਤੇ, ਇਹ ਜਿਹੜੀ ਅਗਲੀ ਨਸਲ ਹੈ ਇਹ ਸਾਡਾ ਫਖਰ ਹੈ। ਇਹਨਾਂ ਦਾ ਸਾਥ ਵੀ ਦਿਓ, ਇਹਨਾਂ ਨੂੰ ਸਪੋਰਟ ਵੀ ਕਰੋ, ਬਿਸਮਾ ਆਸਿਫ ਨੂੰ ਵੀ, ਅਤੇ ਇਹਨਾਂ ਦੇ ਨਾਲ ਜਿੰਨੇ ਹੋਰ ਲੋਕ ਜਿੱਥੇ ਨੇ ਉਹਨਾਂ ਸਾਰਿਆਂ ਨੂੰ ਪੂਰਾ ਤੁੰਨ ਕੇ ਸਪੋਰਟ ਕਰੋ, ਤਾਂ ਕਿ ਉਹ ਆਪਣੇ ਕਲਚਰ ਦੀ ਆਵਾਜ਼ ਹੋਰ ਉੱਚੀ ਤਰੀਕੇ ਨਾਲ ਪੇਸ਼ ਕਰ ਸਕਣ। ਬੜੀਆਂ ਹੀ ਨਿੱਘੀਆਂ ਸੋਹਣੀਆਂ ਅਤੇ ਮੈਂ ਆਖਾਂਗਾ ਵੀ ਫੁੱਲਾਂ ਵਰਗੀਆਂ ਗੱਲਾਂ ਕੀਤੀਆਂ ਨੇ, ਇਹ ਜ਼ਰਾ ਸੁਣੋ। ਸਾਡੇ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਨੇ। ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਆਪਣੇ ਵੱਡਿਆਂ ਦੀ ਇੱਜ਼ਤ ਕਰੋ, ਉਹਨਾਂ ਨਾਲ ਸਿੱਖੋ, ਆਪਣੇ ਬੱਚਿਆਂ ਦੇ ਫਿਊਚਰ ਲਈ ਜੋ ਕਰ ਸਕਦੇ ਹੋ ਕਰੋ, ਸਭ ਦੀ ਇੱਜ਼ਤ ਕਰੋ। ਇਸ ਲਈ ਲੰਗਰ ਵੀ ਬਣਦਾ ਹੈ। ਪੰਜਾਬੀ ਇਹ ਨਹੀਂ ਦੇਖਦੇ ਕਿ ਤੁਸੀਂ ਕਿੱਥੋਂ ਆਏ ਹੋ, ਕਿੱਥੇ ਜਾ ਰਹੇ ਹੋ, ਬਸ ਇਹ ਦੇਖਦੇ ਨੇ ਕਿ ਸਭ ਇਨਸਾਨ ਹੈਗੇ ਨੇ ਅਤੇ ਸਭ ਦੀ ਇੱਜ਼ਤ ਹੈਗੀ ਹੈ। I am proud of these values because they represent all Queenslanders who, like my parents, came here seeking a better life while contributing to society. The diverse, hardworking and vibrant people who come together to make Australia a beautiful, multicultural... ਲਓ ਜੀ, ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।